ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਮੇਨ ਖਬਰ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਐਲੈਕਸ ਪਡੀਆ ਨੂੰ FBI ਤੇ ਹੋਰ ਜਿਹੜੀਆਂ ਆਈਸ ਦੀਆਂ ਏਜੰਸੀਜ਼ ਆ ਉਹਨਾਂ ਵੱਲੋਂ ਧੱਕੇ ਦੇ ਨਾਲ ਇੱਕ ਜੋ ਕਾਨਫਰੰਸ ਹੋ ਰਹੀ ਸੀ ਜਿਹਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਆਏ ਹੋਏ ਸੀ, ਉਸ ਕਾਨਫਰੰਸ ਚੋਂ ਧੱਕੇ ਨਾਲ ਬਾਹਰ ਕੱਢ ਕੇ ਕੜੀਆਂ ਲਾਈਆਂ ਗਈਆਂ ਤੇ ਉਹ ਹੁਣ ਅੱਜ ਦੀ ਮੇਨ ਨਿਊਜ਼ ਜਿਹੜੀ ਬਣੀ ਹੋਈ ਆ। ਉਹਦੇ ਬਾਅਦ US ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ, ਕਾਂਗਰਸ ਵੂਮਨ, ਉਹਨੇ ਪ੍ਰੋਟੈਸਟ ਵੀ ਕੀਤਾ ਹੈਗਾ। ਸੋ ਜਿਹੜੇ ਐਲੈਕਸ ਪਡੀਆ ਆ ਸਪੈਨਿਸ਼ ਮੂਲ ਦੇ ਆ, ਪਹਿਲੇ ਜਿਹੜੇ ਸਪੈਨਿਸ਼ ਮੂਲ ਦੇ ਕੈਲੀਫੋਰਨੀਆ ਤੋਂ ਸੈਨੇਟਰ ਆ, ਤੇ ਕ੍ਰਿਸਟੀ ਨੋਇਮ ਜਦੋਂ ਪ੍ਰੈਸ ਕਾਨਫਰੰਸ ਕਰ ਰਹੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਸੈਕਟਰੀ ਸਾਹਿਬ ਇਹ ਜਿਹੜੀ ਗੱਲਬਾਤ ਕਰ ਰਹੇ ਆ ਵੀ ਇੰਨੀ ਵਧਾ ਚੜਾ ਕੇ ਕਾਹਤੇ ਕਰ ਰਹੇ ਹੈਗੇ ਆ, ਤੇ ਮੈਂ ਸੈਨੇਟਰ ਆ ਐਲੈਕਸ ਪਡੀਆ। ਇਹ ਗੱਲ ਉਹਨਾਂ ਨੇ ਕਿਸੇ ਨੇ ਨਹੀਂ ਸੁਣੀ, ਧੱਕੇ ਦੇ ਨਾਲ ਬਾਹਰ ਲੈ ਗਏ ਤੇ ਬਾਹਰ ਲਿਜਾ ਕੇ ਉਹਨੂੰ FBI ਹੋਰ ਸਾਰਿਆਂ ਨੇ ਥੱਲੇ ਵੀ ਸਿੱਟ ਲਿਆ ਤੇ ਉਹਦੇ ਕੜੀਆਂ ਵੀ ਲਾਈਆਂ। ਤੇ ਹੁਣ ਉਸ ਨੂੰ ਲੈ ਕੇ ਈਵਨ ਸੈਨੇਟਰ ਹਿਲਰੀ ਕਲਿੰਟਨ ਉਹਨਾਂ ਨੇ ਵੀ ਕਿਹਾ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ। ਬਾਕੀ ਦੇ ਜਿਹੜੇ ਡੈਮੋਕ੍ਰੇਟ ਸੈਨੇਟਰਸ ਹੈਗੇ ਆ ਉਹ ਸਾਰੇ ਇਸ ਗੱਲ ਦਾ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਵੀ $140 ਬਿਲੀਅਨ ਪ੍ਰੈਜ਼ੀਡੈਂਟ ਨੇ ਬਾਰਡਰ ਤੇ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਿਆ ਹੈਗਾ, ਹੋਰ ਸੋਸ਼ਲ ਤੇ ਟੈਕਸਸ ਦੇ ਸੋਸ਼ਲ ਪ੍ਰੋਗਰਾਮ ਨੂੰ ਕੱਟ ਕਰਕੇ ਤੇ ਅਮੀਰਾਂ ਦੇ ਜਿਹੜੇ ਟੈਕਸ ਆ ਉਹਨੂੰ ਕੱਟ ਕਰਕੇ। ਪਰ ਜਿਸ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਪੈਦਾ ਕੀਤਾ ਗਿਆ ਆ ਉਹ ਇੱਕ ਬਹੁਤ ਮਾੜੀ ਗੱਲ ਆ। ਸੋ LA ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਡੇ ਸਾਹਮਣੇ ਆ। ਸੋ ਇਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸੈਨੇਟਰ ਇਨਕਲੂਡਿੰਗ ਐਲੈਕਸ ਪਡੀਆ ਨੇ ਇਹ ਕਿਹਾ ਵੀ ਜਿਹੜਾ ਹੁਣ ਸ਼ਨੀਚਰਵਾਰ ਨੂੰ ਨੋ ਕਿੰਗਸ ਡੇ ਮਨਾਇਆ ਜਾ ਰਿਹਾ ਆ ਤੇ 2000 ਤੋਂ ਵੱਧ ਜਗ੍ਹਾ ਤੇ ਪੂਰੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਹੋਣੇ ਆ ਤੇ ਉਹਦੇ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਆ ਉਹ ਪਾਇਆ ਜਾਵੇ। ਜੀ ਬਿਲਕੁਲ। ਇਹ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇੱਕ ਸਿਟਿੰਗ US ਸੈਨੇਟਰ ਦੇ ਨਾਲ ਵਾਪਰੀ ਆ। ਬਾਅਦ ਦੇ ਵਿੱਚ ਇਹ ਜੋ ਰੌਲਾ ਰੱਪਾ ਪੈ ਕੇ ਹਟਿਆ, ਬਾਅਦ 'ਚ ਕੜੀਆਂ ਲਾ ਦਿੱਤੀਆਂ ਗਈਆਂ, ਛੱਡ ਦਿੱਤਾ ਗਿਆ, ਸਾਰਾ ਕੁਝ ਹੋਇਆ। ਪਰ ਬਾਅਦ 'ਚ ਜਦੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇੱਕ ਸੈਨੇਟਰ ਨੂੰ ਜੋ ਇੱਕ ਸਵਾਲ ਦੇ ਨਾਲ ਇਸ ਤਰੀਕੇ ਦੇ ਨਾਲ ਉਸ 'ਤੇ ਉਲਟ ਰਿਸਪੌਂਡ ਕਰਦੀ ਹੈ ਤੇ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਹੋਵੋਗੇ ਵੀ ਫਾਰਮ ਵਰਕਰਸ ਦੇ ਨਾਲ, ਕੁੱਕਸ ਦੇ ਨਾਲ, ਜਿਹੜੇ ਕੰਮ ਕਰਦੇ ਲੋਕ ਨੇ, ਲੇਬਰਰਸ ਆ ਥਰੂ ਆਊਟ ਕੈਲੀਫੋਰਨੀਆ ਜਾਂ ਪੂਰੇ ਮੁਲਕ ਦੇ ਵਿੱਚ, ਉਹਨਾਂ ਦੇ ਨਾਲ ਕਿੱਦਾਂ ਦਾ ਵਰਤਾਰਾ ਇਹ ਕਰਦੇ ਹੋਣਗੇ। ਸੋ ਕਹਿੰਦੇ ਵੀ ਆਪਾਂ ਨੂੰ ਇਸ ਐਡਮਿਨਿਸਟ੍ਰੇਸ਼ਨ ਨੂੰ ਅਕਾਊਂਟੇਬਲ ਬਣਾਉਣਾ ਜਿਹੜਾ ਉਹ ਚਾਹੀਦਾ ਆ। ਜਿਹੜੇ ਦੇਖਿਆ ਜਾਵੇ ਤਾਂ ਇਸ ਚੀਜ਼ ਦੀ ਜਿਹੜੀ ਨਿੰਦਾ ਆ, ਆਲੋਚਨਾ ਆ, ਉਹ ਬਹੁਤਾਤ ਦੇ ਵਿੱਚ ਡੈਮੋਕ੍ਰੇਟਸ ਦੇ ਦੁਆਰਾ ਹੀ ਜਿਹੜੀ ਉਹ ਕੀਤੀ ਗਈ ਉਹਨਾਂ ਦੀ ਪਾਰਟੀ ਲਾਈਨ ਦੇ ਉੱਤੇ। ਰਿਪਬਲਿਕਨਸ ਨੇ ਤੇ ਇੱਥੋਂ ਤੱਕ ਵੀ ਇਹਨਾਂ ਨੂੰ ਸਵਾਲ ਜਿਹੜੇ ਉਹ ਕਰ ਦਿੱਤੇ ਵੀ ਤੁਸੀਂ ਉੱਥੇ ਕਰ ਕੀ ਰਹੇ ਸੀਗੇ, ਤੁਹਾਨੂੰ ਤਾਂ ਇੱਥੇ ਵਾਸ਼ਿੰਗਟਨ DC ਦੇ ਵਿੱਚ ਹੋਣਾ ਚਾਹੀਦਾ ਸੀਗਾ। ਸੋ ਜਿੱਥੋਂ ਦੇ ਉਹ ਸੈਨੇਟਰ ਨੇ ਕਿ ਉੱਥੇ ਜਾ ਕੇ ਉਹਨਾਂ ਲੋਕਾਂ ਦੀ ਉਹ ਗੱਲ ਜਿਹੜੀ ਉਹ ਨਹੀਂ ਜਿਹੜੀ ਉਹ ਚੁੱਕੀ ਜਾ ਸਕਦੀ। ਇਹ ਮਸਲਾ ਕਾਫੀ ਜ਼ਿਆਦਾ ਜਿਹੜਾ ਦੋ ਰਿਪਬਲਿਕਨ ਸੈਨੇਟਰਸ ਰਾਜਕਨਵੀਰ ਸਿੰਘ ਜਿਹੜੇ ਲੀਜ਼ਾ ਮਸੋਕਸਕੀ ਆ ਮਰਕੋਸਕੀ ਤੇ ਸੂਜ਼ਨ ਕਾਲਿਨਸ, ਦੋਨਾਂ ਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਹੋਈ ਹੈਗੀ। ਹਾਂ, ਇਹ ਹਮੇਸ਼ਾ ਹੀ ਇਹੀ ਦੋ ਬੀਬੀਆਂ ਜਿਹੜੀਆਂ ਇਹ ਬੋਲਦੀਆਂ ਹੁੰਦੀਆਂ ਜ਼ਿਆਦਾਤਰ, ਬਾਕੀ ਘੱਟ ਆ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਜਿਹੜੀ ਇਹ ਵਾਪਰੀ ਆ, ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਤੇ ਸਾਰੇ ਪਾਸੇ ਇਹ ਜਿਹੜੀ ਚਰਚਾ ਚਾਹੇ ਦੱਬੇ ਸੁਰਾਂ 'ਚ ਚਾਹੇ ਉੱਚੇ ਸੁਰਾਂ 'ਚ ਇਹ ਸ਼ੁਰੂ ਹੋ ਗਈ ਆ ਕਿ ਆਪਾਂ ਨੂੰ ਹੁਣ ਸਵਾਲ ਕਰਨ ਦਾ ਹੱਕ ਨਹੀਂ, ਕਿ ਆਪਾਂ ਫ੍ਰੀਲੀ ਕੋਈ ਕੁਐਸਚਨ ਵੀ ਕਿਸੇ ਸਕੱਤਰ ਨੂੰ ਨਹੀਂ ਪੁੱਛ ਸਕਦੇ। ਇਸ ਦੇ ਜਵਾਬ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਤਰਕ ਦਿੱਤਾ, ਕਹਿੰਦੇ ਵੀ ਸਾਨੂੰ ਲੱਗਾ ਇੱਕ ਅਟੈਕਰ ਆ ਰਿਹਾ ਕ੍ਰਿਸਟੀ ਨਿਓਮ ਦੇ ਉੱਤੇ ਤੇ ਲਾ ਐਨਫੋਰਸਮੈਂਟ ਨੇ ਫਿਰ ਉਸ ਦੀ ਜਿਹੜੀ ਜਵਾਬੀ ਕਾਰਵਾਈ ਉਸ ਦੇ ਹਿਸਾਬ ਦੇ ਨਾਲ
ਕੀਤੀ ਹੈਗੀ ਆ। ਤੇ ਕਿ ਉਹਨਾਂ ਨੇ ਇਹ ਵੀ ਇਹਦੇ ਵਿੱਚ ਦਾਅਵਾ ਕੀਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ, ਵੀ ਕਹਿੰਦੇ ਵੀ ਤੁਸੀਂ ਆਪਣੇ ਆਪ ਦੀ ਸ਼ਨਾਖਤ ਨਹੀਂ ਕੀਤੀ, ਵੀ ਤੁਸੀਂ ਦੱਸਿਆ ਨਹੀਂ ਵੀ ਮੈਂ ਸੈਨੇਟਰ ਆ, ਤੇ ਤੁਸੀਂ ਪਿੰਨ ਨਹੀਂ ਸੀ ਜੀ ਲਾਈ। ਸੋ ਹੁਣ ਇਹ ਪ੍ਰਸ਼ਾਸਨ ਨੇ ਜਿਹੜੀ ਕੁੰਡੀ ਆ ਉਹ ਪਿੰਨ ਦੇ ਉੱਤੇ ਫਸਾ ਲਈ, ਵੀ ਤੁਸੀਂ ਸੈਨੇਟਰ ਵਾਲੀ ਪਿੰਨ ਨਹੀਂ ਜਿਹੜੀ ਆ ਆਪਣੇ ਕੱਪੜਿਆਂ ਦੇ ਉੱਤੇ ਲਾਈ, ਜਦ ਕਿ ਇਹ ਖੁਦ ਬੋਲਦੇ ਹੋਏ ਵੀਡੀਓ ਦੇ ਵਿੱਚ ਜਿਹੜੀ ਉਹਨਾਂ ਨੇ ਖੁਦ ਆਪ ਪੋਸਟ ਕੀਤੀ, ਉਹਦੇ ਵਿੱਚ ਸਾਫ਼ ਸੁਣਾਈ ਦਿੰਦਾ ਹੈ ਵੀ ਮੈਂ ਸੈਨੇਟਰ ਐਲੈਕਸ ਪਡੀਆ ਹੈਗਾ ਆ। ਜਦ ਉਹਨਾਂ ਨੂੰ ਧੱਕੇ ਧੁੱਕੇ ਵੀ ਮਾਰੇ ਗਏ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਹੱਥ ਵੀ ਤਾਂ ਕਰ ਲਏ ਸੀਗੇ, ਜਦ ਕਮਰੇ ਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ, ਤਾਂ ਵੀ ਉਹਨਾਂ ਨੂੰ ਸੁੱਟ ਕੇ ਥੱਲੇ ਤੇ ਉਸ ਤਰੀਕੇ ਦੇ ਨਾਲ ਜਿਹੜੀਆਂ ਕੜੀਆਂ ਜਿਹੜੀਆਂ ਉਹ ਲਾਈਆਂ ਗਈਆਂ ਆ। ਕਿ ਇਸ ਟਾਈਮ ਇਹ ਵੀ ਜਿਹੜੀ ਚਰਚਾ ਹੈ ਹਰਜੋਤ ਸਿੰਘ ਜੀ, ਵੀ ਕੀ ਕਿਤੇ ਜ਼ਿਆਦਾ ਤਾਂ ਨਹੀਂ ਸੱਤਾ ਦਾ ਹੰਕਾਰ ਦੇ ਵਿੱਚ ਜਿਹੜੀ ਪ੍ਰਸ਼ਾਸਨ ਆ ਉਹ ਜਿਹੜਾ ਉਹ ਆ ਗਿਆ, ਜਾਂ ਕ੍ਰਿਸਟੀ ਨੋਇਮ ਜਿਹੜੇ ਆ ਉਹ ਆ ਗਏ ਆ। ਸੋ ਇਹ ਦੇਖਣ ਵਾਲੀ ਗੱਲ ਆ। ਬਾਅਦ ਦੇ ਵਿੱਚ ਆਪਣਾ ਬਚਾਅ ਵੀ ਜਿਹੜੇ ਉਹ ਕਰਦੇ ਹੋਏ ਨਜ਼ਰ ਆਏ, ਕਹਿੰਦੇ ਵੀ ਦੇਖੋ ਜੀ ਮੇਰੀ ਤਾਂ ਬਾਅਦ 'ਚ ਗੱਲ ਵੀ ਹੋਈ, ਅਸੀਂ 10-15 ਮਿੰਟ ਗੱਲ ਵੀ ਕੀਤੀ, 90% ਗੱਲਾਂ ਦੇ ਉੱਤੇ ਅਸੀਂ ਭਾਵੇਂ ਇੱਕ ਦੂਜੇ ਦੇ ਨਾਲ ਸਹਿਮਤ ਨਾ ਹੋਈਏ, ਅਸੀਂ ਫੋਨ ਨੰਬਰ ਵੀ ਜਿਹੜੇ ਆ ਹੁਣ ਐਕਸਚੇਂਜ ਕੀਤੇ ਹੈਗੇ ਆ। ਉਧਰ ਮੰਗਲਵਾਰ ਤੇ ਬੁੱਧਵਾਰ ਦੇ ਦਰਮਿਆਨ LAPD ਨੇ 200 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਆ ਇਹ LA ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ ਉਸ ਦਰਮਿਆਨ ਪਾਈਆਂ ਆ। ਉਧਰ LAPD ਨੇ ਦੱਸਿਆ ਵੀ 71 ਹੋਰ ਨਵੀਆਂ ਜਿਹੜੀਆਂ ਅਰੈਸਟ ਇਸ ਕਰਕੇ ਕੀਤੀਆਂ ਗਈਆਂ ਵੀ ਲੋਕ ਜਿਹੜੇ ਆ ਉਹ ਉੱਥੋਂ ਜਾ ਨਹੀਂ ਸੀ ਰਹੇ, ਡਿਸਪਰਸ ਨਹੀਂ ਸੀ ਹੋ ਰਹੇ, ਤੇ 7 ਅਰੈਸਟ ਜਿਹੜੇ ਕਰਫਿਊ ਦੀਆਂ ਵਾਇਓਲੇਸ਼ਨਸ ਦੇ ਚੱਲਦਿਆਂ ਓਵਰਨਾਈਟ ਰਾਤ ਨੂੰ ਜਿਹੜੀਆਂ ਉਹ ਕੀਤੀਆਂ ਗਈਆਂ ਹੈਗੀਆਂ। ਹਾਲ ਦੀ ਘੜੀ ਕੋਈ ਵੀ ਨਵੀਂ ਅਰੈਸਟ ਵੈਂਡਲਿਜ਼ਮ, ਲੁੱਟ ਖੋਹ ਜਾਂ ਜਿਹੜੀ ਲੂਟਿੰਗ ਦੇ ਮਾਮਲੇ ਦੇ ਵਿੱਚ ਉੱਥੇ ਨਹੀਂ ਹੋਈ ਹੈਗੀ। ਉਧਰ 2 ਜਣੇ ਹੋਰ ਫੈਡਰਲ ਚਾਰजेस ਮੋਲੋਟੋਵ ਕਾਕਟੇਲ ਅਟੈਕ ਜਿੱਥੇ ਜਿਹੜੇ ਡੈਮੋਸਟ੍ਰੇਸ਼ਨਸ ਹੋ ਰਹੀਆਂ ਸੀ ਉੱਥੇ ਉਹਨਾਂ ਦੇ ਉੱਤੇ ਲਗਾਏ ਗਏ ਹੈਗੇ ਆ। ਮੇਅਰ ਦੇ LA ਦੇ ਮੇਅਰ ਆ, ਉਹਨਾਂ ਨੇ ਕਨਫਰਮ ਕੀਤਾ ਹੈ ਹੁਣ ਤੋਂ 10-15 ਮਿੰਟ ਪਹਿਲਾਂ ਦੀ ਗੱਲ ਆ, ਵੀ ਜਿਹੜਾ ਕਰਫਿਊ ਆ ਅੱਜ ਰਾਤ ਨੂੰ ਇੱਕ ਵਾਰੀ ਫੇਰ ਰੀਨਿਊ ਜਿਹੜਾ ਆ ਉਹ ਕਰ ਦਿੱਤਾ ਜਾਵੇਗਾ। ਜਿਹੜੇ ਜੱਜਿਸ ਆ ਉਹਨਾਂ ਨੇ ਜਿਹੜੇ ਨੈਸ਼ਨਲ ਗਾਰਡ ਦੇ ਮਾਮਲੇ ਦੇ ਵਿੱਚ ਤੇ ਮਰੀਨਸ ਦੇ ਮਾਮਲੇ ਵਿੱਚ ਆਰਗੂਮੈਂਟਸ ਆ ਉਹ ਉਹ ਸੁਣੇ ਆ, ਤੇ ਕਹਿੰਦੇ ਵੀ ਆਰਗੂਮੈਂਟ ਦੇ ਵਿੱਚ ਸ਼ਾਇਦ ਜਿਹੜੇ ਜੱਜ ਆ ਉਹ ਕੈਲੀਫੋਰਨੀਆ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾ ਸਕਦੇ ਆ। ਕਹਿੰਦੇ ਵੀ ਉਹਨਾਂ ਨੇ ਤਾੜਨਾ ਜਿਹੜੀ ਉਹ ਲਾਈ ਆ ਟਰੰਪ ਪ੍ਰਸ਼ਾਸਨ ਦੀ ਇਸ ਮਾਮਲੇ ਵਿੱਚ, ਤੇ ਜੱਜ ਨੇ ਇੰਡੀਕੇਟ ਕੀਤਾ ਵੀ ਉਹ ਆਰਡਰ ਬਹੁਤ ਹੀ ਜਲਦ ਇਸ ਜਿਹੜੀ ਅਪੀਲ ਪਾਈ ਸੀ ਕੈਲੀਫੋਰਨੀਆ ਦੇ ਦੁਆਰਾ ਨੈਸ਼ਨਲ ਗਾਰਡਸ ਨੂੰ ਐਕਟੀਵੇਟ ਕਰਨ ਦੀ, ਮਰੀਨਸ ਨੂੰ LA ਦੇ ਵਿੱਚ ਲਿਆਉਣ ਦੇ ਲਈ ਫੈਡਰਲ ਸਰਕਾਰ ਦੇ ਦੁਆਰਾ, ਟਰੰਪ ਪ੍ਰਸ਼ਾਸਨ ਦੇ ਦੁਆਰਾ ਉਸ ਦੀ ਸੁਣਵਾਈ ਲੈਂਦੇ ਹੋਏ। ਲਾਸ ਐਂਜਲਸ ਟਾਈਮ ਨੇ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਪਹਿਲਾਂ ਉਹ ਇਮੀਗ੍ਰੈਂਟਸ ਦੇ ਲਈ ਆਏ, ਤੇ ਹੁਣ ਸਾਡਾ ਜਿਹੜਾ ਲਤੀਨੋ ਮੋਲ ਦਾ ਜਿਹੜਾ ਸੈਨੇਟਰ ਆ ਉਹਦੇ ਲਈ ਆਏ ਹੈਗੇ ਆ। ਸੈਨੇਟਰ ਐਡਮ ਸ਼ਿਪ ਨੇ ਜੋ ਕੈਲੀਫੋਰਨੀਆ ਦਾ ਸੈਨੇਟਰ ਆ ਪੂਰਾ ਸਾਥ ਦਿੱਤਾ ਹੈਗਾ ਆਪਣੇ ਸਾਥੀ ਸੈਨੇਟਰ ਦਾ। ਸੋ ਐਲੈਕਸ ਪਡੀਆ, ਜੇ ਆਪਾਂ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ, ਇਮੀਗ੍ਰੈਂਟਸ ਦੇ ਸਨ ਹੈਗੇ ਆ। ਉਹਦੇ ਜਿਹੜੇ ਫਾਦਰ ਤੇ ਮਦਰ ਆ ਦੋਨੋਂ ਹੀ ਇਮੀਗ੍ਰੈਂਟ ਸੀਗੇ, ਸੰਤੋਸ਼ ਤੇ ਲੂਪੇ ਪਡੀਆ। 1995 ਚ ਐਲੈਕਸ ਪਡੀਆ ਪੋਲਿਟਿਕਸ ਆਏ ਕਿਉਂਕਿ ਪ੍ਰੋਪੋਜੀਸ਼ਨ 187 ਪਾਸ ਹੋਇਆ ਸੀ ਕੈਲੀਫੋਰਨੀਆ ਚ। ਉਸ ਪ੍ਰੋਪੋਜੀਸ਼ਨ ਦੇ ਤਹਿਤ ਜਿਹੜੇ ਅਨਡਾਕੂਮੈਂਟਡ ਲੋਕ ਸੀ ਉਹਨਾਂ ਦੀਆਂ ਸਾਰੀਆਂ ਪਬਲਿਕ ਸਰਵਿਸਿਜ਼ ਕੱਟ ਕਰ ਦਿੱਤੀਆਂ ਗਈਆਂ ਸੀ, ਸਕੂਲ ਵਿੱਚ ਵੀ ਨਹੀਂ ਜਾ ਸਕਦੇ ਸੀ। ਸੋ ਉਹ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਚੀਜ਼ ਫਾਈਟ ਕੀਤੀ, ਉਹ ਫਿਰ ਕੈਲੀਫੋਰਨੀਆ ਦੀ ਪੋਲਿਟਿਕਸ ਵੀ ਲੰਬਾ ਸਮਾਂ ਰਹੇ, ਤੇ ਹੁਣ ਕੈਲੀਫੋਰਨੀਆ ਸਟੇਟ ਦੇ ਜਿਹੜੇ ਉਹ ਸੈਨੇਟਰ ਹੈਗੇ ਆ। ਸੋ ਇਸ ਕਰਕੇ ਉਹ ਚੈਂਪੀਅਨ ਹੈਗੇ ਆ ਆਪਣੇ ਜਿਹੜੇ ਰਾਈਟਸ ਦੇ ਲਈ, ਸਿਵਲ ਰਾਈਟਸ ਦੇ ਲਈ, ਇਹ ਆਮ ਲੋਕ ਕਹਿੰਦੇ ਹੈਗੇ ਆ। ਦੂਸਰੇ ਪਾਸੇ ਜਿਹੜੇ ਲੋਕ ਲੁੱਟ ਰਹੇ ਹੈਗੇ ਆ ਉਹਨਾਂ ਦੇ ਲਈ ਇੱਕ ਖਾਸ ਮੈਸੇਜ ਜਿਹੜਾ ਆ ਫੈਡਰਲ ਗਵਰਨਮੈਂਟ ਨੇ ਦਿੱਤਾ ਹੈ ਵੀ ਹੁਣ ਜਿਹੜੀ ਪ੍ਰੋਪੋਜੀਸ਼ਨ 47 ਆ ਉਸ ਨੂੰ ਭੁੱਲ ਜਾਓ। ਜਿਹੜਾ ਨਵਾਂ ਲਾ ਪ੍ਰੋਪੋਜੀਸ਼ਨ 36 ਤਹਿਤ ਪਾਸ ਹੋਇਆ ਆ, ਜੇ ਤੁਸੀਂ ਲੁੱਟ ਖਸੁੱਟ ਕਰਦੇ, ਖਾਸ ਕਰਕੇ LA ਦੇ ਵਿੱਚ, ਕਿਉਂਕਿ LA ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹ ਕੰਜ਼ਰਵੇਟਿਵ ਹੈਗਾ ਆ, ਉਹ ਕਹਿੰਦਾ ਵੀ ਮੈਂ ਸਾਰਿਆਂ ਨੂੰ ਅੰਦਰ ਠੋਕੂਗਾ। ਵੈਸੇ ਚਾਹੀਦੇ ਵੀ ਆ, ਜੇ ਹੁਣ ਸਟੋਰਾਂ ਵਾਲੇ ਵਿਚਾਰੇ ਉੱਥੇ ਬੋਰਡ ਅਪ ਕਰ ਰਹੇ ਹੈਗੇ ਆਪਣੇ ਸਟੋਰਾਂ ਨੂੰ, ਖਾਸ ਕਰਕੇ ਟੀਮ ਮੋਬਾਈਲ ਵਾਲੇ ਜਾਂ ਹੋਰ ਜਿਹੜੇ ਮਹਿੰਗੇ ਜਿੱਥੇ ਐਪਲ ਵਾਲਿਆਂ ਤੱਕ ਨੂੰ ਵੀ ਲੁੱਟਿਆ ਸੀਗਾ ਇਹਨਾਂ ਨੇ। ਸੋ ਉਹ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਅੰਦਰ ਸਿੱਟਾਂਗੇ ਤੇ ਉਹਨਾਂ ਦੇ ਉੱਤੇ ਪੂਰੇ ਜਿਹੜੇ ਚਾਰजेस ਆ ਉਹ ਲਾਏ ਜਾਊਗੇ।
ਜੀ, ਬਿਲਕੁਲ ਸੋ ਸਥਿਤੀ ਜਿਹੜੀ ਇਸ ਤਰੀਕੇ ਦੇ ਨਾਲ ਬਣੀ ਆ 6 ਮਿਲੀਅਨ ਤੋਂ 6.5 ਮਿਲੀਅਨ ਤੋਂ ਵੱਧ ਵੋਟਾਂ ਪਾ ਕੇ ਕੈਲੀਫੋਰਨੀਆ ਦੇ ਲੋਕਾਂ ਨੇ ਐਲੈਕਸ ਪਡੀਆ ਨੂੰ ਜਿਤਾ ਕੇ ਉੱਥੇ ਘੱਲਿਆ ਸੀ ਤੇ ਉਹਨਾਂ ਦੇ ਨਾਲ ਜਿਹੜਾ ਇਹ ਸਲੂਕ ਨੂੰ ਲੈ ਕੇ ਇਸ ਟਾਈਮ ਚਰਚਾ ਜਿਹੜੀ ਆ ਉਹ ਘਰ-ਘਰ ਕਹਿ ਸਕਦੇ ਆ ਵੀ ਉਹ ਮਘੀ ਪਈ ਹੈਗੀ ਆ। ਸੋ ਐਲੈਕਸ ਪਡੀਆ ਇਸ ਦਾ ਕੀ ਜਵਾਬ ਜਿਹੜਾ ਉਹ ਹੋਊਗਾ, ਕਿਵੇਂ ਜਿਹੜਾ ਉਹ ਅੱਗੇ ਇਸ ਚੀਜ਼ ਦੇ ਵਿੱਚ ਵਧਿਆ ਜਾਊਗਾ, ਕੌਣ ਇਸ ਦੀ ਕਿਹੜੀ ਕਿੰਨੀ ਪੋਲੀਟੀਕਲ ਮਾਈਲੇਜ ਜਿਹੜੀ ਉਹ ਲੈ ਸਕੂਗਾ, ਕਿਉਂਕਿ ਦੇਖੋ ਸਿਆਸਤ ਆ ਹਰਜੋਤ ਸਿੰਘ ਜੀ, ਜਿਹੜਾ ਸਿਆਸਤਦਾਨ ਆ ਉਹਨੇ ਕੋਈ ਮੌਕਾ ਨਹੀਂ ਛੱਡਣਾ, ਚਾਹੇ ਉਹ ਡੈਮੋਕ੍ਰੇਟ ਆ ਤੇ ਚਾਹੇ ਉਹ ਰਿਪਬਲਿਕਨ ਆ, ਵੀ ਇਸ ਦਾ ਫਾਇਦਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੋ ਜਾਵੇ। ਇਹ ਪ੍ਰੋਟੈਸਟ ਤੋਂ ਇੱਕ ਹਿਸਾਬ ਦੇ ਨਾਲ ਇਸ ਜਿਹੜੀ ਖਬਰ ਨੇ ਧਿਆਨ ਜਿਹੜਾ ਉਹ ਸਾਰਾ ਸੈਨੇਟਰ ਦੇ ਨਾਲ ਸਲੂਕ ਨੂੰ ਲੈ ਕੇ ਜਿਹੜਾ ਉਹ ਉਧਰਲੇ ਪਾਸੇ ਲੈ ਆਂਦਾ ਆ। ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਆ ਰਹੀ ਆ, ਇਜ਼ਰਾਈਲ ਦੀ ਮਿਲਟਰੀ ਨੇ ਈਰਾਨ ਦੇ ਉੱਤੇ 에ਅਰ ਸਟ੍ਰਾਈਕਸ ਕੰਡਕਟ ਕੀਤੀਆਂ ਆ। ਸੋ ਜਿੱਦਾਂ ਹੁਣ ਆਪਾਂ ਇਹ ਖਬਰ ਕਰ ਰਹੇ ਹਾਂ ਉਸੇ ਦਰਮਿਆਨ ਇਹ ਜਿਹੜੀ ਨਿਊਜ਼ ਆ ਉਹ ਬ੍ਰੇਕ ਹੋਈ ਆ। 2 ਯੂਐਸ ਦੇ ਅਧਿਕਾਰੀ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਯੂਐਸ ਦੀ ਇਹਨਾਂ 에ਅਰ ਸਟ੍ਰਾਈਕਸ ਦੇ ਵਿੱਚ ਕੋਈ ਵੀ ਇਨਵੋਲਵਮੈਂਟ ਜਾਂ ਅਸਿਸਟੈਂਸ ਜਿਹੜਾ ਆ ਸਾਥ ਆ ਉਹ ਨਹੀਂ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਉਹ ਤਹਿਰਾਨ ਦੇ ਨਾਲ, ਜਿੱਦਾਂ ਆਪਾਂ ਸਵੇਰ ਦੀਆਂ ਖਬਰਾਂ 'ਚ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਉਹਨਾਂ ਨੇ ਇਰਾਕ ਦੇ ਵਿੱਚੋਂ, ਬਗਦਾਦ ਦੇ ਵਿੱਚੋਂ ਲੋਕਾਂ ਨੂੰ ਵਾਪਸ ਆਉਣ ਦੇ ਲਈ ਕਿਹਾ। ਯੂਐਸ ਐਮਬੈਸੀ ਦੇ ਨਾਨ ਅਸੈਂਸ਼ੀਅਲ ਸਟਾਫ ਨੂੰ ਵਾਪਸ ਜਿਹੜਾ ਉਹ ਬੁਲਾ ਲਿਆ ਗਿਆ। ਮਿਡਲ ਈਸਟ ਦੇ ਵਿੱਚ ਫੌਜੀਆਂ ਦੇ ਪਰਿਵਾਰਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਆ। ਉਸੇ ਦਰਮਿਆਨ ਹੁਣ ਇਜ਼ਰਾਈਲ ਨੇ ਕਹਿੰਦੇ ਆ ਵੀ ਇਸ ਟਾਈਮ ਮਿਲਟਰੀ ਸਟ੍ਰਾਈਕਸ, 에ਅਰ ਸਟ੍ਰਾਈਕਸ ਈਰਾਨ ਦੇ ਉੱਤੇ ਜਿਹੜੀਆਂ ਉਹ ਕੰਡਕਟ ਕੀਤੀਆਂ ਹੈਗੀਆਂ। ਇਜ਼ਰਾਈਲ ਨੇ ਕਨਫਰਮ ਕੀਤਾ ਆ ਵੀ ਉਹਨਾਂ ਦੇ ਦੁਆਰਾ ਈਰਾਨ ਦੇ ਉੱਤੇ ਇਹ ਜਿਹੜਾ ਹਮਲਾ ਆ ਉਹ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਉੱਥੇ ਹੁਣ ਆਲਰੇਡੀ ਸ਼ੁੱਕਰਵਾਰ ਹੋ ਚੁੱਕਾ ਹੈ। ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਉਹਨਾਂ ਨੇ ਉੱਥੇ ਜਿਹੜੀ ਅਰਲੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕਰ ਦਿੱਤੀ ਆ। ਉਹਨਾਂ ਨੇ ਕਿਹਾ ਸਾਡੀ ਜੀ ਇਹ ਪ੍ਰੀਐਮਪਟਿਵ ਸਟ੍ਰਾਈਕ ਹੈਗੀ ਆ ਈਰਾਨ ਦੇ ਉਲਟ ਮਿਜ਼ਾਈਲ ਤੇ ਡਰੋਨ ਅਟੈਕ। ਕਹਿੰਦੇ ਵੀ ਜਿਹੜਾ ਸਟੇਟ ਆਫ ਇਜ਼ਰਾਈਲ ਤੇ ਉਸਦੇ ਸਿਵਿਲੀਅਨਸ ਦੇ ਉਲਟ ਅਸੀਂ ਉਮੀਦ ਕਰ ਰਹੇ ਹਾਂ ਵੀ ਈਰਾਨ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਸਕਦਾ ਹੈ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਇਜ਼ਰਾਈਲ ਕੈਟਸ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਤੇ ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹਮਲਾ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਕੀਤਾ ਗਿਆ ਜਦ ਕਿ ਟਰੰਪ ਈਰਾਨ ਦੇ ਨਾਲ, ਤਹਿਰਾਨ ਦੇ ਨਾਲ ਇੱਕ ਨਿਊਕਲੀਅਰ ਡੀਲ ਬਣਾਉਣ ਨੂੰ ਨਜ਼ਦੀਕ ਹੋਏ ਪਏ ਸੀ। ਸੋ ਇਸ ਦੇ ਨਾਲ ਓਵਰਆਲ ਕੀ ਅਮਰੀਕਾ ਤੇ ਇਜ਼ਰਾਈਲ ਦੇ ਸੰਬੰਧਾਂ ਦੇ ਉੱਤੇ ਅਸਰ ਪਊਗਾ ਜਾਂ ਮਿਡਲ ਈਸਟ ਦੇ ਵਿੱਚ ਤਣਾਅ ਜਿਹੜਾ ਆਬਵੀਅਸਲੀ ਇਹਨਾਂ ਸਟ੍ਰਾਈਕਸ ਦੇ ਨਾਲ ਹੋਰ ਜ਼ਿਆਦਾ ਜਿਹੜਾ ਉਹ ਵਧਣ ਜਾ ਰਿਹਾ ਆ। ਯੂਐਸ ਨੂੰ ਵੀ ਇਹ ਚਿੰਤਾ ਆ ਵੀ ਈਰਾਨ ਇਸ ਦੇ ਉਲਟ ਰਿਟੈਲੀਏਸ਼ਨ ਜਿਹੜੀ ਉਹ ਕਰ ਸਕਦਾ ਆ। ਅਮਰੀਕਨ ਪਰਸਨਲ ਤੇ ਐਸੈਟਸ ਜਿਹੜੇ ਉੱਥੇ ਦੇ ਇਲਾਕੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ, ਸੋ ਇਸ ਲਈ ਲੋਕਾਂ ਨੂੰ ਵਾਪਸ ਜਿਹੜਾ ਉੱਥੋਂ ਸੱਦਿਆ ਗਿਆ ਸੀਗਾ। ਸੋ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਜਿਹੜਾ ਹਮਲਾ ਆ ਉਹ ਕਰ ਦਿੱਤਾ ਗਿਆ ਹੈ। ਫ੍ਰਿਜ਼ਨੋ ਦੇ ਕੌਂਸਲ ਮੈਂਬਰ ਮਿਗਲ ਅਰੀਅਸ ਨੇ ਵਾਰਨਿੰਗ ਦਿੱਤੀ ਆ ਵੀ ਆਈਸ ਦੀ ਰੇਡ ਚੈਰੀ ਐਵਨਿਊ ਆਕਸ਼ਨ ਉੱਥੇ ਹੋ ਸਕਦੀ ਹੈਗੀ ਆ। ਆਈਸ ਵਾਲੇ ਕਦੇ ਕਨਫਰਮ ਨਹੀਂ ਕਰਦੇ ਵੀ ਅਸੀਂ ਕਿਤੇ ਰੇਡ ਕਰਾਂਗੇ ਜਾਂ ਨਹੀਂ ਕਰਾਂਗੇ। ਸੋ ਇਹ ਹੁਣ ਫ੍ਰਿਜ਼ਨੋ ਦੇ ਸਿਟੀ ਕੌਂਸਲ ਮੈਂਬਰ ਵੱਲੋਂ ਅਨਾਉਂਸਮੈਂਟ ਦਿੱਤੀ ਗਈ ਆ। ਇਹਦੇ ਬਾਰੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਹੈਗਾ। ਇਸੇ ਤਰ੍ਹਾਂ ਇਰਵਾਈਨ ਦੇ ਕੌਂਸਲ ਮੈਂਬਰ ਨੇ ਵੀ ਵਾਰਨਿੰਗ ਦਿੱਤੀ ਆ ਵੀ ਇਰਵਾਈਨ ਵਾਲੇ ਏਰੀਏ ਦੇ ਵਿੱਚ ਕੈਥਲੀਨ ਟ੍ਰੈਸਡਰ ਜੋ ਕੌਂਸਲ ਵੂਮਨ ਆ ਵੀ ਉੱਥੇ ਆਈਸ ਵਾਲੇ ਰੇਡ ਮਾਰ ਸਕਦੇ ਹੈਗੇ ਆ। ਉਹ ਆਪਣੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਕੌਂਸਟੀਚੁਐਂਸੀ 'ਚ ਉਹਨਾਂ ਨੂੰ ਇਨਫੋਰਮ ਕਰ ਰਹੇ ਹੈਗੇ ਆ। ਜੀ, ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਆਪਣੀ ਜਿਹੜੀ ਪਾਲਿਸੀਜ਼ ਦੇ ਵਿੱਚ ਥੋੜੇ ਬਦਲਾਅ ਕਰਨ ਦੇ ਲਈ ਜਿਹੜਾ ਵਿਚਾਰ ਵੀ ਕਰਨਾ ਪੈ ਰਿਹਾ ਤੇ ਕਹਿ ਲਓ ਵੀ ਮਜਬੂਰ ਵੀ ਜਿਹੜਾ ਉਹ ਹੋਣਾ ਪਿਆ ਆ। ਬਹੁਤ ਸਾਰੇ ਜਿਹੜੇ ਫਾਰਮਰਸ ਆ ਉਹ ਟਰੰਪ ਉਹਨਾਂ ਤੋਂ ਇਸ ਗੱਲੋਂ ਨਾਰਾਜ਼ ਜਿਹੜੇ ਉਹ ਹੋਣੇ ਸ਼ੁਰੂ ਹੋ ਗਏ ਸੀ ਵੀ ਉਹਨਾਂ ਦੇ ਕਾਮੇ ਇਹਨਾਂ ਇਮੀਗ੍ਰੇਸ਼ਨ ਰੇਡਸ ਦੇ ਚੱਲਦਿਆਂ ਭੱਜਣੇ ਸ਼ੁਰੂ ਹੋ ਗਏ ਸੀਗੇ। ਸੋ ਟਰੰਪ ਹੁਣਾਂ ਦੇ ਜਿਹੜੇ ਸਵੀਪਿੰਗ ਪਾਲਿਸੀਜ਼ ਆ ਉਹਦੇ ਨਾਲ ਉਹਨਾਂ ਨੂੰ ਲੱਗਾ ਵੀ ਉਹ ਇਸ ਇੰਡਸਟਰੀ ਨੂੰ ਏਲੀਏਨੇਟ ਕਰ ਰਹੇ ਆ, ਆਪਣੇ ਤੋਂ ਅਲੱਗ-ਥਲੱਗ ਕਰ ਰਹੇ ਆ ਤੇ ਉਹ ਇਹਨਾਂ ਨੂੰ ਆਪਣੇ ਨਾਲ ਸਾਥੀ ਬਣਾ ਕੇ ਲੌਂਗ ਟਰਮ ਰੱਖਣਾ ਚਾਹੁੰਦੇ ਆ। ਟਰੰਪ ਹੁਣਾਂ ਨੇ ਅੱਜ ਐਕਨੋਲੇਜ ਕੀਤਾ ਆਪਣੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਵੀ ਉਹ ਇਸ ਟਾਈਮ ਜਿਹੜੇ ਫਾਰਮਿੰਗ ਤੇ ਹੋਟਲ ਇੰਡਸਟਰੀ ਆ ਉਸ ਨੂੰ ਉਹ ਹਰਟ ਕਰ ਰਹੇ ਆ ਤੇ ਕਹਿੰਦੇ ਵੀ ਇਹ ਬਹੁਤ ਘੱਟ ਦੇਖਿਆ ਗਿਆ ਵੀ ਟਰੰਪ ਹੁਣਾਂ ਨੇ ਆਪਣੀ ਇਸ ਤਰੀਕੇ ਦੇ ਨਾਲ ਜਿਹੜੀ ਗਲਤੀ ਆ ਉਹ ਮੰਨੀ ਹੋਵੇ, ਵੀ ਇਹ ਮੰਨਿਆ ਹੋਵੇ ਵੀ ਉਹਨਾਂ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਲ ਇਹਨਾਂ ਇੰਡਸਟਰੀਜ਼ ਦੇ ਉੱਤੇ ਭੈੜਾ ਅਸਰ
ਪੈ ਗਿਆ ਆ। ਡੈਪੂਟੇਸ਼ਨ, ਮਾਸ ਡੈਪੂਟੇਸ਼ਨ ਇਸ ਟਾਈਮ ਟਰੰਪ ਪ੍ਰਸ਼ਾਸਨ ਦਾ ਮੇਨ ਸੈਂਟਰ ਪੀਸ ਪ੍ਰੈਜ਼ੀਡੈਂਸੀ ਦਾ ਜਿਹੜਾ ਉਹ ਬਣਿਆ ਹੋਇਆ ਆ, ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ, ਚੇਂਜਸ ਆਰ ਕਮਿੰਗ। ਸੋ ਜਿੱਦਾਂ ਕੱਲ ਆਕਸਨੋਟ ਦੀ ਖਬਰ ਤੁਸੀਂ ਕਰ ਰਹੇ ਸੀਗੇ, ਤੇ ਹੋਰ ਫਾਰਮਿੰਗ ਕਮਿਊਨਿਟੀਜ਼ ਦੀ ਖਬਰਾਂ ਜਿਹੜੀਆਂ ਉਹ ਇਸ ਟਾਈਮ ਚਰਚਾ ਦਾ ਵਿਸ਼ਾ ਬਣੀਆਂ ਇਮੀਗ੍ਰੇਸ਼ਨ ਰੇਡਸ ਦੇ ਦਰਮਿਆਨ। ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਗ੍ਰੇਟ ਫਾਰਮਰਸ ਆ ਤੇ ਜਿਹੜੇ ਹੋਟਲ ਤੇ ਲੈਜਰ ਬਿਜ਼ਨਸ ਦੇ ਵਿੱਚ ਆ, ਉਹ ਕਹਿੰਦੇ ਵੀ ਬਾਰ-ਬਾਰ ਮੈਨੂੰ ਦੱਸ ਰਹੇ ਆ ਵੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਇਹਨਾਂ ਦੀ ਐਗਰੈਸਿਵ ਆ, ਤੇ ਉਹਦੇ ਨਾਲ ਕਹਿੰਦੇ ਵੀ ਲੌਂਗ ਟਾਈਮ ਗੁੱਡ ਵਰਕਰਸ ਉਹਨਾਂ ਦੇ ਉੱਥੋਂ ਭੱਜ ਰਹੇ ਆ, ਤੇ ਇੰਪੋਸੀਬਲਸ ਨੇ ਜੌਬ ਰਿਪਲੇਸ ਕਰਨੀਆਂ। ਸੋ ਟਰੰਪ ਹੁਣੀ ਮੰਨਦੇ ਆ ਵੀ ਅਮਰੀਕੀਆਂ ਨੇ ਕੰਮ ਨਹੀਂ ਕਰਨਾ, ਕੰਮ ਜਿਹੜੇ ਕਰਨ ਵਾਲੇ ਆ ਹੱਡ ਤੋੜ ਵੀ ਮਿਹਨਤ ਆ ਉਹ ਇਮੀਗ੍ਰੈਂਟਸ ਨੇ ਜਿਹੜੀ ਉਹ ਕਰਨੀ ਆ। ਤੇ ਹੁਣ ਜਿਹੜੇ ਆਟਾ ਦਾਲ ਸਕੀਮ ਦੇ ਲੱਗੇ ਗੋਰੇ ਆ, ਉਹਨਾਂ ਨੇ ਜਦੋਂ ਕੰਮ ਕਰਨ ਤੋਂ ਇੱਕ ਹਿਸਾਬ ਦੇ ਨਾਲ ਹੁਣ ਨਾ ਕਰ ਦਿੱਤੀ ਆ, ਤਾਂ ਉਹ ਕਹਿੰਦੇ ਵੀ ਆਪਾਂ ਹੁਣ ਇਹ ਇਮੀਗ੍ਰੇਸ਼ਨ ਪਾਲਿਸੀ 'ਚ ਖਾਸ ਕਰਕੇ ਇਹਨਾਂ ਦੋ ਇੰਡਸਟਰੀਜ਼ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਰੇਟਸ ਦੀ ਢਿੱਲ ਜਿਹੜੀ ਉਹ ਦੇ ਸਕਦੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਸਟੇਟ ਫਾਰਮ ਇੰਸ਼ੋਰੈਂਸ ਕੰਪਨੀ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈਗਾ। ਬਹੁਤ ਸਾਰੀਆਂ ਕੰਪਲੇਨਸ ਹੋਈਆਂ ਵੀ ਜਿਹੜੀਆਂ ਲਾਸ ਐਂਜਲਸ 'ਚ ਅੱਗਾਂ ਲੱਗੀਆਂ ਸੀਆਂ, ਉਹਨਾਂ ਲੋਕਾਂ ਨੂੰ ਕਲੇਮ ਨਹੀਂ ਮਿਲ ਰਹੇ, ਜਾਂ ਜਿਨ੍ਹਾਂ ਨੂੰ ਕਲੇਮ ਮਿਲ ਰਹੇ ਆ ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਜ਼ ਆ ਉਹ ਅੰਡਰ ਇੰਸ਼ੋਰਡ ਸੀਆਂ। ਬਹੁਤ ਸਾਰੇ ਆਪਣਿਆਂ ਨੂੰ ਵੀ, ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਆਦਤ ਹੁੰਦੀ ਆ ਕਿ ਸਸਤੀ ਇੰਸ਼ੋਰੈਂਸ ਚਾਹੀਦੀ, ਸਸਤੀ ਚਾਹੀਦੀ। ਸੋ ਸਸਤੀ ਦਾ ਮਤਲਬ ਇਹ ਹੀ ਹੁੰਦਾ ਵੀ ਕਵਰੇਜ ਘੱਟ ਹੁੰਦੀ ਹੈਗੀ ਆ। ਸੋ ਹੁਣ ਕੀ ਹੋਇਆ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਘਰਾਂ ਦੀ ਇੰਸ਼ੋਰੈਂਸ ਆ ਉਹ $300 ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਕੀਤੀ ਹੋਈ ਸੀ, ਪਰ ਕਿਉਂਕਿ ਬਹੁਤ ਜ਼ਿਆਦਾ ਘਰਾਂ ਨੂੰ ਅੱਗ ਲੱਗ ਗਈ, ਹੁਣ ਉਸ ਏਰੀਏ 'ਚ $900 ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਘਰ ਬਣ ਰਹੇ ਆ। ਸੋ ਉਹ ਜਿੰਨੇ ਪੈਸੇ ਉਹਨਾਂ ਨੂੰ ਇੰਸ਼ੋਰੈਂਸ ਮਿਲਣੇ ਆ ਉਹਦੇ ਵਿੱਚ ਉਹ ਘਰ ਕੰਪਲੀਟ ਨਹੀਂ ਹੋ ਸਕਣਗੇ। ਇਸੇ ਤਰ੍ਹਾਂ ਜਿਹੜੇ ਘਰਾਂ ਨੂੰ ਸਮੋਕ ਦੇ ਨਾਲ ਡੈਮੇਜ ਹੋਇਆ, ਉਹਨਾਂ ਦੇ ਜਿਹੜੇ ਕਲੇਮ ਆ ਉਹ ਇੰਸ਼ੋਰੈਂਸ ਕੰਪਨੀਆਂ ਨੂੰ ਨਹੀਂ ਦਿੱਤੇ ਜਾ ਰਹੇ ਹੈਗੇ। ਕੱਲ USAA ਤੇ ਇੱਕ ਹੋਰ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹਨਾਂ ਨੂੰ ਵੀ ਕਲਾਸ ਐਕਸ਼ਨ ਲਾਸੂਟ ਫਾਈਲ ਕੀਤਾ ਗਿਆ ਸੀਗਾ। ਪਰ ਦੂਸਰੇ ਪਾਸੇ ਸਟੇਟ ਫਾਰਮ ਇਹ ਕਹਿੰਦੀ ਵੀ ਅਸੀਂ ਕੋਆਪਰੇਟ ਕਰ ਰਹੇ ਹਾਂ, ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਹਿੰਦੇ ਵੀ ਅਸੀਂ 12,000 ਕਲੇਮ ਆਲਰੇਡੀ ਦੇ ਚੁੱਕੇ ਹਾਂ, ਜੋ ਕਿ $3.96 ਬਿਲੀਅਨ ਬਣਦਾ ਹੈਗਾ, $4 ਬਿਲੀਅਨ ਦੇ ਡਾਲਰ। ਸੋ ਅਲਟੀਮੇਟਲੀ ਇਹ ਸਾਰੇ ਕਾਸੇ 'ਚ ਇਹ ਹੋਣਾ ਵੀ ਮੇਬੀ ਸਟੇਟ ਫਾਰਮ ਜਿਹੜੀ ਆ ਉਹ ਸਟਾਪ ਹੀ ਕਰਦਾ ਹੈਗਾ ਸਾਨੂੰ ਇੰਸ਼ੋਰੈਂਸ ਕਰਨੀ, ਤੇ ਹੋਰ ਲੋਕਾਂ ਦੇ ਜਿਹੜੇ ਰੇਟਸ ਆ ਉਹ ਹੋਰ ਵੀ ਉੱਪਰ ਨੂੰ ਜਾਣਗੇ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਹੁਣ ਸਮਾਪਤ ਕਰਦੇ ਆ, ਤੇ ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨ ਦੇ ਵਿੱਚ 102 ਪੁਆਇੰਟਾਂ ਦੇ ਵਾਧੇ ਤੋਂ ਬਾਅਦ 'ਚ 42,968 ਦੇ ਉੱਤੇ ਬੰਦ ਹੋਈ। S&P 23 ਪੁਆਇੰਟ ਵੱਧ ਕੇ 6,045, ਨੈਸਡੈਕ 47 ਪੁਆਇੰਟ ਵੱਧ ਕੇ 19,662 ਦੇ ਉੱਤੇ। ਸੋਨੇ ਦਾ ਭਾਅ 3400 ਤੇ $35 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ ਰਹੀ ਹੈ। ਜਿੱਦਾਂ ਹੀ ਇਜ਼ਰਾਈਲ ਨੇ ਹੁਣ ਹਮਲਾ ਕੀਤਾ ਆ, ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਕਹਿ ਸਕਦੇ ਹਾਂ ਵੀ ਕੱਲ ਦੇ ਮੁਕਾਬਲੇ ਕਾਫੀ ਜ਼ਿਆਦਾ ਤਾਂ ਨੂੰ ਚਲੇ ਗਈਆਂ ਹੈਗੀਆਂ ਆ। ਤੇ 10 year yield 4.3%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,03,893 ਤੇ ਇਥੀਰੀਅਮ $2,507 ਦੇ ਬਰਾਬਰ ਚੱਲ ਰਿਹਾ ਆ। ਜੀ, ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਪਾਕਿਸਤਾਨ ਦੇ $282 ਤੇ 60 ਪੈਸੇ, ਤੇ ਇੰਡੀਆ ਦੇ $85 ਤੇ 58 ਪੈਸੇ, ਤੇ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।